ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦਾ ਕਾਰਨ ਕੀ ਮੰਨਦੇ ਹੋ? ਜੇ ਇਹਦਾ ਮੈਂ ਵੋਟਾਂ ਦੇ ਅੰਕੜੇ ਜਾਵਾਂ ਤੇ ਕਾਂਗਰਸ ਬਹੁਤ ਜ਼ਿਆਦਾ ਡਾਊਨ ਆ ਗਈ। ਜੇ ਪਿਛਲੇ ਇਲੈਕਸ਼ਨ ਦੀ ਗੱਲ ਕਰਾਂ ਤਾਂ ਉਹਦੇ ਨਾਲੋਂ ਲਗਭਗ 24 ਲੱਖ ਵੋਟਾਂ ਕਾਂਗਰਸ ਨੂੰ ਘੱਟ ਪਈਆਂ ਕਿ ਲੋਕਾਂ ਨੂੰ ਇਹ ਲੱਗਿਆ ਕਿ ਚਲੋ ਇਹਨਾਂ ਨੂੰ ਮੌਕਾ ਦੇ ਕੇ ਦੇਖ ਲੈਂਦੇ ਹਾਂ। ਇਸ ਕਰਕੇ ਵੱਡੀ ਪੱਧਰ ਤੇ ਲੋਕਾਂ ਨੇ ਵੋਟ ਪਾਈ ਹੈ ਔਰ ਆਗੇ ਦੇਖੋ ਹੋਤਾ ਹੈ ਕਿਆ। ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਸ਼੍ਰੋਮਣੀ ਅਕਾਲੀ ਦਲ, ਤਾਂ ਕਿਤੇ ਨਾ ਕਿਤੇ ਜਿਹੜਾ ਸਰਸੇ ਵਾਲੇ ਨੂੰ ਮਾਫੀ ਦੇਣਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇੱਕ ਇਸ਼ੂ ਪੈਦਾ ਹੋਣਾ। ਅੱਜ ਲੋਕਾਂ ਨੇ ਤੀਜੇ ਧਿਰ ਨੂੰ ਮੌਕਾ ਦਿੱਤਾ ਹੈ ਔਰ ਜਦੋਂ ਕੰਪੈਰੀਜ਼ਨ ਕਰਨਗੇ, ਜਦੋਂ 5 ਸਾਲਾਂ ਨੂੰ ਹਿਸਾਬ ਹੋਊਗਾ, ਲੇਖਾ ਜੋਖਾ ਹੋਊਗਾ ਕਿ ਕੀ ਕੀਤਾ ਕੀ ਨਹੀਂ ਕੀਤਾ, ਤਾਂ ਉਦੋਂ ਮੇਰਾ ਖਿਆਲ ਹੈ ਕਿ ਇਹਨਾਂ ਗੱਲਾਂ ਦੇ ਜਵਾਬ ਬਿਹਤਰ ਢੰਗ ਨਾਲ ਮਿਲ ਸਕਣਗੇ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਪਿੱਛੇ ਲੜਦਾ ਰਿਹਾ। ਮੈਂ ਕਿਸੇ ਗੱਲਾਂ 'ਚ ਹਾਲੇ ਤੱਕ ਉਹਨਾਂ ਦੀਆਂ 'ਚ ਕੰਟਰੋਵਰਸੀ ਨਹੀਂ ਪੈਣਾ ਚਾਹੁੰਦਾ, ਕਿਉਂਕਿ ਆਉਣ ਵਾਲੇ ਦਿਨਾਂ 'ਚ ਆਪੇ ਜਿਹੜਾ ਲੋਕਾਂ ਦੇ ਸਾਹਮਣੇ ਆਜੂ ਸਾਰਾ ਵਰਤਾਰਾ ਕਿ ਅਸੀਂ ਤਾਂ ਇੱਕੋ ਹੀ ਡਿਮਾਂਡ ਕਰਦੇ ਹਾਂ ਕਿ ਜਿਹੜੀਆਂ ਗਰੰਟੀਆਂ ਲਿਖ ਕੇ ਘਰ ਤੱਕ ਪਹੁੰਚਾਈਆਂ ਹੈ, ਜਿਹੜੀਆਂ ਗੱਲਾਂ ਹਰ ਟੈਲੀਫੋਨ ਤੇ ਕੇਜਰੀਵਾਲ ਦੇ ਆਵਾਜ਼ ਦੇ ਵਿੱਚ ਗਈਆਂ ਹੈ, ਉਹ ਪਹਿਲੀ ਕੈਬਨਿਟ ਦੇ ਵਿੱਚ ਦਿਖਣੀਆਂ ਚਾਹੀਦੀਆਂ ਕਿ ਆਹ ਲਓ ਜੀ 25 ਜਾਂ 50 ਅਸੀਂ ਵਾਅਦੇ ਕੀਤੇ ਸੀ ਤੇ ਅਸੀਂ ਸਾਰੇ ਦੇ ਸਾਰੇ ਲਾਗੂ ਕਰਤੇ, ਪੂਰੇ ਕਰਤੇ ਤੇ ਬਰਾੜ ਸਾਹਿਬ, ਸਭ ਤੋਂ ਪਹਿਲਾਂ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਮੈਂ ਇੱਕ ਗੱਲ ਕਹਾਂ ਕਿ ਜੇ 1997 ਤੋਂ ਆਪਾਂ ਵੋਟਾਂ ਦਾ ਅੰਕੜਾ ਦੇਖੀਏ ਤਾਂ ਕਿਤੇ ਨਾ ਕਿਤੇ 18 ਤੋਂ 32% ਤੱਕ ਜਿੰਨੇ ਵੀ ਇਲੈਕਸ਼ਨ ਹੋਏ, ਵੋਟ ਜਿਹੜੀ ਆ ਉਹ ਖੱਬੇ ਸੱਜੇ ਫਿਰਦੀ ਸੀ, ਛੋਟੇ ਛੋਟੇ ਧੜਿਆਂ 'ਚ ਵੰਡੀ ਹੋਈ ਸੀ, ਆਜ਼ਾਦਾਂ ਨੂੰ ਚਲੀ ਜਾਂਦੀ ਸੀ, ਖੱਬੇ ਸੱਜੇ ਕਿਤੇ ਨਾ ਕਿਤੇ ਚਲੀ ਜਾਂਦੀ ਸੀ। ਉਹ ਇਸ ਵਾਰੀ ਜਿੱਥੇ ਆਮ ਆਦਮੀ ਪਾਰਟੀ ਦੀ ਆਪਣੀ ਵੋਟ ਸੀ, ਉਹਦੇ 'ਚ ਕੰਸੋਲੀਡੇਟ ਹੋ ਕੇ ਮੈਂ ਸਮਝਦਾ ਕਿ ਇਕੱਠੇ ਜਿਹੜੀ ਹੈਗੀ ਆ ਉਹ ਭੁਗਤਣ ਦੇ ਅਸਾਰ ਬਣੇ ਅਤੇ ਜਿਹਦੇ ਕਰਕੇ ਇਹ ਆਮ ਆਦਮੀ ਪਾਰਟੀ ਨੂੰ ਵੱਡੀ ਜਿਹੜੀ ਹੈ ਉਹ ਜਿੱਤ ਮਿਲੀ ਹੈ। ਔਰ ਇਹ ਜੇ ਇਹਦਾ ਮੈਂ ਵੋਟਾਂ ਦੇ ਅੰਕੜੇ ਜਾਵਾਂ ਤਾਂ ਕਾਂਗਰਸ ਬਹੁਤ ਜ਼ਿਆਦਾ ਡਾਊਨ ਆ ਗਈ। ਜੇ ਪਿਛਲੇ ਇਲੈਕਸ਼ਨ ਦੀ ਗੱਲ ਕਰਾਂ ਤਾਂ ਉਹਦੇ ਨਾਲੋਂ ਲਗਭਗ 24 ਲੱਖ ਵੋਟਾਂ ਕਾਂਗਰਸ ਨੂੰ ਘੱਟ ਪਈਆਂ। ਉਹ ਸਾਰੇ ਦੀਆਂ ਸਾਰੀਆਂ ਸਮਝ ਲਓ ਇਹਨਾਂ ਨੂੰ ਸ਼ਿਫਟ ਹੋ ਗਈਆਂ। ਜਦੋਂ 24 ਲੱਖ ਉਹਨਾਂ ਦੀਆਂ ਘਟੀਆਂ ਤਾਂ ਕੁਛ ਸਾਡੀਆਂ ਵੀ ਘਟ ਗਈਆਂ। ਇਸ ਕਰਕੇ ਲੋਕਾਂ ਦਾ ਜੋ ਫਤਵਾ ਹੈ, ਮੈਂ ਕਹਿੰਦਾ ਕਿ ਉਹ ਇੱਕ ਤੁਸੀਂ ਸ਼ਬਦ ਵਰਤਿਆ ਰਵਾਇਤੀ, ਇਹ ਜਾਂ ਤਾਂ ਆਮ ਆਦਮੀ ਪਾਰਟੀ ਵਰਤਦੀ ਸੀ ਅਤੇ ਜਾਂ ਇਹ ਕਿਸਾਨੀ ਅੰਦੋਲਨ ਦੇ ਦੌਰਾਨ ਇਹ ਸ਼ਬਦ ਉਤਪੰਨ ਹੋਇਆ। ਸਾਡੀ ਤਾਂ ਰੀਜਨਲ ਪਾਰਟੀ ਹੈ ਮੇਨ, ਜੇ ਬੋਲਣਾ ਹੋਵੇ ਤਾਂ ਰੀਜਨਲ ਪਾਰਟੀ ਕਹਿ ਸਕਦੇ ਹਾਂ। ਇਸ ਕਰਕੇ ਅੱਜ ਉਸ ਸ਼ਬਦ ਨੂੰ ਜਾਂ ਉਸ ਪ੍ਰਚਾਰ ਨੂੰ ਇੱਕ ਇੰਨਾ ਕੁ ਲੋਕਾਂ ਦੇ ਵਿੱਚ ਪ੍ਰਚਾਰਤਾ ਕਿ ਲੋਕਾਂ ਨੂੰ ਇਹ ਲੱਗਿਆ ਕਿ ਚਲੋ ਇਹਨਾਂ ਨੂੰ ਮੌਕਾ ਦੇ ਕੇ ਦੇਖ ਲੈਂਦੇ ਹਾਂ। ਇਸ ਕਰਕੇ ਵੱਡੀ ਪੱਧਰ 'ਤੇ ਲੋਕਾਂ ਨੇ ਵੋਟ ਪਾਈ ਹੈ ਔਰ ਆਗੇ ਦੇਖੋ ਹੋਤਾ ਹੈ ਕਿਆ। ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦੇ ਕਾਰਨ ਨੂੰ ਦੇਖੀਏ, ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿੱਦਾਂ ਸਿੱਖਾਂ ਦੀ ਕਹਿ ਸਕਦੇ ਹਾਂ ਕਿ ਹੱਕਾਂ ਦੀ ਜਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ ਸ਼੍ਰੋਮਣੀ ਅਕਾਲੀ ਦਲ, ਤਾਂ ਕਿਤੇ ਨਾ ਕਿਤੇ ਜਿਹੜਾ ਸਰਸੇ ਵਾਲੇ ਨੂੰ ਮਾਫੀ ਦੇਣਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇੱਕ ਇਸ਼ੂ ਪੈਦਾ ਹੋਣਾ, ਕਿਤੇ ਨਾ ਕਿਤੇ ਜੇ ਪਿਛਲੇ ਸਮੇਂ ਤੋਂ ਦੇਖਿਆ ਜਾਵੇ, ਸਮੀਖਿਆ ਕੀਤੀ ਜਾਵੇ, ਕਿਤੇ ਨਾ ਕਿਤੇ ਇਹ ਵੀ ਕਾਰਨ ਰਿਹਾ ਹੈ। ਦੇਖੋ, ਜੇ ਮੈਂ ਅੱਜ ਕਿਸੇ ਕੰਟਰੋਵਰਸੀ 'ਚ ਗੱਲ 'ਚ ਪੈਣਾ ਨਹੀਂ ਸੀ ਚਾਹੁੰਦਾ, ਪਰ ਤੁਹਾਡਾ ਕੁਐਸਚਨ ਹੀ ਇਸ ਲੈਵਲ ਦਾ ਹੈ ਅਤੇ ਮੈਂ ਇਹ ਗੱਲ ਕਹੂੰਗਾ ਕਿ ਆਮ ਆਦਮੀ ਪਾਰਟੀ ਤਾਂ ਫਿਰ ਪੰਜਾਬ ਦੇ ਨਾਲ ਹੀ ਨਹੀਂ ਖੜ੍ਹ ਰਹੀ। ਪਾਣੀਆਂ ਦੇ ਮੁੱਦੇ 'ਤੇ ਉਲਟ ਭੁਗਤੀ ਹੈ, ਪਰਾਲੀ ਦੇ ਅੱਗ ਲਾਉਣ ਦੇ ਮੁੱਦੇ 'ਤੇ ਉਲਟ ਭੁਗਤੀ ਹੈ, ਅਤੇ ਜੇ ਦੂਜੀ ਗੱਲ ਸਿੱਖਾਂ ਦੀ ਕਰ ਲਈਏ ਤਾਂ ਅੱਜ ਵੀ ਇੱਕ ਵੀ ਸਿੱਖ ਨੂੰ ਨੇੜੇ ਦਿੱਲੀ ਦੇ ਵਿੱਚ ਨਹੀਂ ਲੱਗਣ ਦਿੱਤਾ ਗਿਆ। ਇਹ ਬੜੀਆਂ ਗੱਲਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਖੁਦ ਬ ਖੁਦ ਵਿਚਾਰ ਕਰਨਗੇ। ਮੈਂ ਸਮਝਦਾ ਕਿ ਪਿਛਲੇ ਵਾਰੀ ਜਦੋਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਕੈਪਟਨ ਸਾਹਿਬ ਨੇ ਵੱਡਾ ਵਾਅਦਾ ਕਰ ਲਿਆ ਅਤੇ ਲੋਕਾਂ ਨੇ ਮੌਕਾ ਉਹਨਾਂ ਨੂੰ ਦੇ ਦਿੱਤਾ। ਅੱਜ ਜਦੋਂ ਕੰਪੈਰੀਜ਼ਨ ਕਾਂਗਰਸ ਅਤੇ ਸਾਡੇ ਨਾਲ ਹੋਇਆ ਅਤੇ ਮੈਂ ਸਮਝਦਾ ਕਿ ਉਹਨਾਂ ਨੂੰ ਲੋਕਾਂ ਨੂੰ ਸਮਝ ਆ ਗਈ ਵੀ ਇਹਨਾਂ ਨੇ ਜ਼ਿਆਦਾ ਵੱਡੇ ਝੂਠ ਬੋਲੇ, ਕੀਤਾ ਕੁਛ ਨਹੀਂ। ਅੱਜ ਲੋਕਾਂ ਨੇ ਤੀਜੇ ਧਿਰ ਨੂੰ ਮੌਕਾ ਦਿੱਤਾ ਹੈ ਔਰ ਜਦੋਂ ਕੰਪੈਰੀਜ਼ਨ ਕਰਨਗੇ, ਜਦੋਂ 5 ਸਾਲਾਂ ਨੂੰ ਹਿਸਾਬ ਹੋਊਗਾ, ਲੇਖਾ ਜੋਖਾ ਹੋਊਗਾ ਕਿ ਕੀ ਕੀਤਾ ਕੀ ਨਹੀਂ ਕੀਤਾ, ਤਾਂ ਉਦੋਂ ਮੇਰਾ ਖਿਆਲ ਹੈ ਕਿ ਇਹਨਾਂ ਗੱਲਾਂ ਦੇ ਜਵਾਬ ਬਿਹਤਰ ਢੰਗ ਨਾਲ ਮਿਲ ਸਕਣਗੇ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਪਿੱਛੇ ਲੜਦਾ ਰਿਹਾ। ਜੇ ਆਪਾਂ ਪੰਜਾਬ ਦੇ ਹੱਕਾਂ ਦੀ ਗੱਲ ਕਰੀਏ ਤਾਂ ਖੇਤੀਬਾੜੀ ਬਿੱਲਾਂ 'ਤੇ ਆਮ ਆਦਮੀ ਪਾਰਟੀ ਦਾ ਕੀ ਰਵੱਈਆ ਰਿਹਾ? ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕੀਤੇ। ਜੇ 26 ਜਨਵਰੀ ਨੂੰ ਜਿਸ ਦਿਨ ਉਹ ਕਿਲ੍ਹੇ ਦੇ ਉੱਤੇ ਝੰਡਾ ਲਹਿਰਾਉਣ ਤੋਂ ਲਾ ਕੇ ਸਾਰੀਆਂ ਗੱਲਾਂ ਜੋ ਵਾਪਰੀਆਂ, ਜੋ ਜੇਲ੍ਹਾਂ 'ਚ ਤਸ਼ੱਦਦ ਹੋਇਆ, ਉਹ ਤਾਂ ਕੇਜਰੀਵਾਲ ਸਾਹਿਬ ਦੀ ਸਰਕਾਰ ਦੀਆਂ ਹੀ ਜੇਲ੍ਹਾਂ ਸੀ।
ਔਰ ਕਿਸ ਤਰ੍ਹਾਂ ਵਕੀਲਾਂ ਨੇ ਜਾ ਕੇ ਉਹ ਬੇਲਾਂ ਵੀ ਜਿਹੜੀਆਂ ਵਿਰੋਧ ਕੀਤਾ ਸੀ ਬੇਲਾਂ ਦਾ ਵੀ। ਇਸ ਕਰਕੇ ਮੈਂ ਉਸ ਅੱਜ ਬਹਿਸਬਾਜ਼ੀ 'ਚ ਨਹੀਂ ਪੈਣੀ ਚਾਹੁੰਦਾ, ਕਿਉਂਕਿ ਲੋਕਾਂ ਦਾ ਫਤਵਾ ਆਮ ਆਦਮੀ ਪਾਰਟੀ ਦੇ ਨਾਲ ਹੈ। ਅਸੀਂ ਤਾਂ ਇਹੀ ਉਮੀਦ ਕਰਾਂਗੇ ਕਿ ਜੋ ਕੱਲੇ ਖਿੱਤੇ ਨਾਲ ਆਮ ਆਦਮੀ ਪਾਰਟੀ ਨੇ ਗਰੰਟੀਆਂ ਕੀਤੀਆਂ ਉਹ ਪਹਿਲੀ ਕੈਬਨਿਟ 'ਚ ਪੂਰੀਆਂ ਹੋਣ ਲੱਗਣ, ਤਾਂ ਕਿ ਲੋਕਾਂ ਨੂੰ ਉਹਨਾਂ ਦਾ ਫਾਇਦਾ ਮਿਲ ਸਕੇ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਰੋਡ ਸ਼ੋਅ ਦੇ ਦੌਰਾਨ ਕਹਿੰਦੇ ਕਿ ਲੰਮੇ ਸਮੇਂ ਬਾਅਦ ਜਿਹੜਾ ਇੱਕ ਇਮਾਨਦਾਰ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ। ਤਾਂ ਜਿਹੜੇ ਪਿਛਲੇ ਮੁੱਖ ਮੰਤਰੀ ਫਿਰ ਕੀ ਮੰਨਿਆ ਜਾਵੇ ਕੋਈ ਬੇਈਮਾਨ ਸੀ ਜਦੋਂ ਇਸ ਤਰ੍ਹਾਂ ਦੇ ਬਿਆਨ ਆਪ ਸੁਪਰੀਮੋ ਦੇ ਰਹੇ ਨੇ? ਦੇਖੋ, ਉਹਨਾਂ ਦਾ ਹਮੇਸ਼ਾ ਇੱਕ ਵਰਤਾਰਾ ਰਿਹਾ ਕਿ ਵੱਧ ਚੜ੍ਹ ਕੇ ਬਿਆਨ ਦੇਣੇ। ਅਸਲੀਅਤ ਦੇ ਵਿੱਚ, ਵਾਸਤਵਿਕਤਾ ਦੇ ਵਿੱਚ ਕੀ ਹੈ ਉਹਦੇ 'ਤੇ ਧਿਆਨ ਨਹੀਂ ਦਿੱਤਾ ਜਾਂਦਾ। ਮੈਂ ਕਿਸੇ ਗੱਲਾਂ 'ਚ ਹਾਲੇ ਤੱਕ ਉਹਨਾਂ ਦੀਆਂ 'ਚ ਕੰਟਰੋਵਰਸੀ ਨਹੀਂ ਪੈਣਾ ਚਾਹੁੰਦਾ, ਕਿਉਂਕਿ ਆਉਣ ਵਾਲੇ ਦਿਨਾਂ 'ਚ ਆਪੇ ਜਿਹੜਾ ਲੋਕਾਂ ਦੇ ਸਾਹਮਣੇ ਆਜੂ ਸਾਰਾ ਵਰਤਾਰਾ। ਕਿਉਂਕਿ ਜਦੋਂ ਗੁਰੂ ਘਰ ਜਾਈਦਾ ਤੇ ਨਿਮਾਣੇ ਸਿੱਖ ਦੇ ਤੌਰ 'ਤੇ ਜਾਈਦਾ, ਔਰ ਉਹਨਾਂ ਨੇ ਕਿਸ ਕਿਸਮ ਦੇ, ਅਸੀਂ ਨਹੀਂ ਭਾਰਤ ਦੇ ਸੰਵਿਧਾਨ ਦੇ ਖਿਲਾਫ ਨਹੀਂ ਹੈ, ਅਸੀਂ ਕੋਈ ਭਾਰਤ ਮਾਤਾ ਦੀ ਜੈ ਦੇ ਖਿਲਾਫ ਨਹੀਂ ਹੈ। ਦਰਬਾਰ ਸਾਹਿਬ ਲਿਜਾ ਕੇ ਮਤਲਬ ਗੱਲਾਂ ਜਿਹੜੀਆਂ ਹੋਈਆਂ ਮੇਰੇ ਖਿਆਲ ਹਾਲੇ ਸਾਡੇ ਕਰਨ ਦਾ ਮੌਕਾ ਨਹੀਂ ਹੈ। ਪਰ ਮੈਂ ਇੱਕ ਗੱਲ ਕਹੂੰਗਾ ਕਿ ਅਸੀਂ ਤਾਂ ਇੱਕੋ ਹੀ ਡਿਮਾਂਡ ਕਰਦੇ ਹਾਂ ਕਿ ਜਿਹੜੀਆਂ ਗਰੰਟੀਆਂ ਲਿਖ ਕੇ ਘਰ ਤੱਕ ਪਹੁੰਚਾਈਆਂ ਹੈ, ਜਿਹੜੀਆਂ ਗੱਲਾਂ ਹਰ ਟੈਲੀਫੋਨ 'ਤੇ ਕੇਜਰੀਵਾਲ ਦੇ ਆਵਾਜ਼ ਦੇ ਵਿੱਚ ਗਈਆਂ ਹੈ, ਉਹ ਪਹਿਲੀ ਕੈਬਨਿਟ ਦੇ ਵਿੱਚ ਦਿਖਣੀਆਂ ਚਾਹੀਦੀਆਂ ਕਿ ਆਹ ਲਓ ਜੀ 25 ਜਾਂ 50 ਅਸੀਂ ਵਾਅਦੇ ਕੀਤੇ ਸੀ ਤੇ ਅਸੀਂ ਸਾਰੇ ਦੇ ਸਾਰੇ ਲਾਗੂ ਕਰਤੇ ਆ, ਪੂਰੇ ਕਰਤੇ ਆ, ਤੇ ਅਸੀਂ ਉਹਨਾਂ ਚੀਜ਼ਾਂ ਦਾ ਵੈਲਕਮ ਕਰਾਂਗੇ। ਜੇ ਆਪਾਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਜਿਹੜਾ ਪੰਥਕ ਧਿਰਾਂ ਦੇ ਅੰਦਰ ਇੱਕ ਸ਼ਿਕਵਾ ਬਣਿਆ ਹੋਇਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਕ ਸਟੇਟਮੈਂਟ ਤੋਂ ਬਾਅਦ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਕਿਤੇ ਨਾ ਕਿਤੇ ਖਤਰਾ ਹੈ, ਜਿਹੜੇ ਪੰਜਾਬ ਦੇ ਲੋਕ ਆ ਜਾਂ ਦੇਸ਼ ਦੇ ਲੋਕ ਉਹਨਾਂ ਨੂੰ ਖਤਰਾ ਹੈ। ਤਾਂ ਜਿਹੜੀਆਂ ਜਥੇਬੰਦੀਆਂ ਨੇ ਉਹ ਸ਼ਿਕਵਾ ਕਰਦੀਆਂ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਖਤਰਾ ਨਹੀਂ, ਬਾਦਲ ਦਲ ਆ ਜਿਹੜਾ ਉਹਨੂੰ ਖਤਰਾ ਹੈ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਦੇਖੋ, ਮੈਂ ਇੱਕ ਬੇਨਤੀ ਕਰਾਂ ਕਿ ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਹੈ ਮੈਂ ਉਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰੂੰਗਾ, ਨਾ ਹੀ ਸਾਡੀ ਹੈਸੀਅਤ ਹੈ ਉਹਦੇ 'ਤੇ ਬਿਆਨ ਦੇਣ ਦੀ। ਮੈਂ ਇੱਕ ਗੱਲ ਕਹਾਂ ਕਿ ਸ਼੍ਰੋਮਣੀ ਅਕਾਲੀ ਦਲ ਹਾਰਿਆ ਹੈ, ਉਹ ਕੋਈ ਖਤਮ ਨਹੀਂ ਹੋਇਆ, ਔਰ ਅੱਜ ਵੀ ਅਸੀਂ 49 ਸੀਟਾਂ 'ਤੇ 2 ਨੰਬਰ 'ਤੇ ਹਾਂ। ਔਰ ਚਿੰਤਨ ਮੰਥਨ ਕਰਾਂਗੇ ਜੀ। 1999 ਦਾ ਇਤਿਹਾਸ ਪੜ੍ਹੋ ਤੁਸੀਂ, ਤੇ ਸਾਡੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸੀ। ਫਿਰ 91 ਦੇ ਵਿੱਚ ਜਿਹੜਾ ਇਲੈਕਸ਼ਨ ਪੋਸਟਪੋਨ ਹੁੰਦਾ, ਉਦੋਂ ਸਾਡੀ ਸਰਕਾਰ ਬਣ ਰਹੀ ਸੀ, ਹਾਲਾਂਕਿ ਸਾਡੇ 27 ਉਮੀਦਵਾਰ ਸ਼ਹੀਦ ਕਰ ਦਿੱਤੇ ਗਏ ਸੀ। ਉਹ 24 ਘੰਟੇ ਇਲੈਕਸ਼ਨ ਪਹਿਲਾਂ ਪੋਸਟਪੋਨ ਹੋਇਆ। 92 'ਚ ਸਾਨੂੰ ਬਾਈਕਾਟ ਕਰਨਾ ਪਿਆ ਹਾਲਾਤਾਂ ਦੇ ਮੁਤਾਬਿਕ, ਜਦੋਂ 27 ਕੈਂਡੀਡੇਟ ਸਾਡੇ ਉਦੋਂ ਪਹਿਲਾਂ ਵਾਲੇ ਇਲੈਕਸ਼ਨ 'ਚ ਮਾਰੇ ਗਏ ਸੀ। ਤਾਂ ਜਦੋਂ 97 ਦੇ ਵਿੱਚ ਇਲੈਕਸ਼ਨ ਆਇਆ ਤੇ ਅਸੀਂ ਜਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਨੇ ਅੱਜ ਜਿੱਤੀਆਂ ਉਹ ਤੋਂ ਵੱਧ ਸੀਟਾਂ 'ਤੇ ਆਏ ਸੀ। ਇਸ ਕਰਕੇ ਕੋਈ ਹਾਰਾਂ ਜਿੱਤਾਂ ਤੋਂ ਅਕਾਲੀ ਦਲ ਘਬਰਾਉਣ ਵਾਲਾ ਨਹੀਂ ਹੈ। ਆਮ ਆਦਮੀ ਪਾਰਟੀ ਤੇ ਬੜੀ ਛੇਤੀ ਸੱਤਾ ਦੇ ਸੁੱਖ ਭੋਗ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤਾਂ ਜਦੋਂ ਬਣਿਆ ਸੀ 64 ਸਾਲਾਂ ਬਾਅਦ ਕਿਤੇ ਸੱਤਾ ਦੇ ਨੇੜੇ ਪਹੁੰਚਿਆ ਸੀ, ਔਰ ਸ਼੍ਰੋਮਣੀ ਅਕਾਲੀ ਦਲ ਸਬਰ ਸੰਤੋਖ ਨਾਲ ਪੰਜਾਬ ਲਈ, ਪੰਜਾਬ ਦੇ ਖਿੱਤੇ ਲਈ, ਸਿੱਖਾਂ ਲਈ, ਸਾਰੇ ਧੜਿਆਂ ਦੇ ਲਈ, ਸਾਰੇ ਧਰਮਾਂ ਦੇ ਲਈ ਲੜਾਈ ਲੜਨ ਵਾਲੀ ਪਾਰਟੀ ਹੈ, ਔਰ ਅਸੀਂ ਉਹਦੇ ਸਿਧਾਂਤ 'ਤੇ ਚੱਲ ਕੇ ਆਉਣ ਵਾਲੇ ਦਿਨਾਂ 'ਚ ਕਾਮਯਾਬ ਹੋਵਾਂਗੇ। ਬਰਾੜ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਬੀਜੇਪੀ ਦੇ ਨਾਲ ਬਹੁਤ ਗੂੜਾ ਨਾਤਾ ਰਿਹਾ ਹੈ, ਕਿ ਭਵਿੱਖ ਦੇ ਵਿੱਚ ਵੀ ਫਿਰ ਬੀਜੇਪੀ ਦੇ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ? ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੱਕੇ ਤੌਰ 'ਤੇ ਪੈਰ ਪਸਾਰਨ ਵਾਸਤੇ ਜਾਂ ਸੱਤਾ ਹਾਸਲ ਕਰਨ ਵਾਸਤੇ ਤਾਂ ਕਿਸ ਤਰ੍ਹਾਂ ਦਾ ਭਵਿੱਖ ਰਹਿ ਸਕਦਾ ਹੈ? ਦੇਖੋ, ਮੈਂ ਇੱਕ ਗੱਲ ਕਹਾਂ ਕਿ ਇਹ ਤਾਂ ਸਮੇਂ ਤੋਂ ਪਹਿਲਾਂ ਦੀਆਂ ਗੱਲਾਂ। ਅੱਜ ਨਾ ਕੋਈ ਇਲੈਕਸ਼ਨ ਹੈ, ਨਾ ਕੋਈ ਗੱਲ ਹੈ, ਨਾ ਕੋਈ ਬਾਤ ਹੈ, ਨਾ ਸਾਡੇ ਵਰਗਿਆਂ ਦੇ ਇਹ ਕਰਨ ਵਾਲੀਆਂ ਗੱਲਾਂ ਨੇ। ਇਹ ਕੋਰ ਕਮੇਟੀ 'ਚ ਵਿਚਾਰੇ ਜਾਣ ਵਾਲੇ ਮਸਲੇ ਹੈ। ਪਰ ਮੈਂ ਇੱਕ ਗੱਲ ਕਹੂੰਗਾ ਕਿ ਜੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਜੇ ਉਹਦਾ ਵੀ ਤੁਸੀਂ ਪ੍ਰਦਰਸ਼ਨ ਦੇਖੋ ਤੇ ਉਹਨਾਂ ਨੂੰ ਕੋਈ 3-4 ਲੱਖ ਵੋਟ ਦਾ ਹੀ ਸਾਰੇ ਪੰਜਾਬ 'ਚ ਫਾਇਦਾ ਹੋਇਆ। ਹਾਲਾਂਕਿ ਸੀਟਾਂ ਉਹਨਾਂ ਨੇ ਸਾਡੇ ਨਾਲੋਂ 3 ਗੁਣਾ ਲੜੀਆਂ। ਜਦੋਂ ਸਾਡੇ ਨਾਲ ਲੜਦੇ ਸੀ ਰਲ ਕੇ, ਤੇ ਉਦੋਂ ਜਿੰਨੀਆਂ 23 ਲੜਦੇ ਸੀ ਤੇ ਉਹਦੇ ਨਾਲ 3 ਗੁਣਾ ਸੀਟਾਂ ਲੜ ਕੇ ਤੇ ਵੋਟਾਂ 3-3.5 ਲੱਖ ਦਾ ਹੀ ਫਾਇਦਾ ਹੋਇਆ। ਇਸ ਕਰਕੇ ਇਹ ਹਾਲਾਤ ਜਿਹੜੇ ਹੈ ਉਹ ਵੱਖਰੀ ਕਿਸਮ ਦੇ ਸੀ ਇਸ ਇਲੈਕਸ਼ਨ ਦੇ ਵਿੱਚ, ਔਰ ਨਾ ਹੀ ਕੋਈ ਅੱਜ ਇਲੈਕਸ਼ਨ ਹੈ, ਨਾ ਕੋਈ ਗੱਠਜੋੜ, ਨਾ ਕੋਈ ਦੂਜਾ ਤੀਜਾ। ਮੇਰਾ ਖਿਆਲ ਹੈ ਕਿ ਸਮੇਂ ਤੋਂ ਪਹਿਲਾਂ ਦਾ ਸਵਾਲ ਹੈ, ਇਹਦਾ ਕੋਈ ਜਵਾਬ ਨਹੀਂ ਬਣਦਾ। ਸਰਦਾਰ ਚਰਨਜੀਤ ਸਿੰਘ ਬਰਾੜ ਜੀ ਦੇ ਨਾਲ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।